ਕਿੱਦਾਂ ਸਾਲਾਂ ਬਾਅਦ ਤੂੜੀ ਚੱਕ ਕੇ ਬੜੀ ਦੇਰ ਬਾਅਦ ਚੱਕੀ ਹੈ ਨਾ। ਹਾਂ ਮੂੰਹ ਖਾਈ ਮੂੰਹ ਇੰਨੀ ਬੁਏ ਪੈ ਰਹੀ ਆ ਜੀ। ਛੱਡ ਗੱਲ ਜੋ ਟਾਇਰ ਸੁੰਗੜ ਕੇ ਪੈਂਚਰ ਹੋ ਨਹੀਂ ਰਹੇ ਵੇਲੇ ਬੈਠੇ ਆ ਸ਼ੁਕਰ ਆ ਇਹਦਾ ਪੈਂਚਰਾਂ ਦਾ ਕੰਮ ਆ। ਇਹ ਟੈਨਸ਼ਨ 'ਚ ਬੈਠਾ ਵੀ ਠੰਡ ਦੇ ਵਿੱਚ ਲੋਕ ਕਹਿੰਦੇ ਆ ਰਹਿਣ ਦਿੰਦੇ ਲੇਫ ਚੋਂ ਨਿਕਲ ਨੂੰ ਪੈਂਚਰ ਲਵਾ ਕੇ ਕੀ ਕਰਨਾ, ਕਿਹੜਾ ਕਿਸੇ ਪਾਸੇ ਜਾਣਾ। ਫਿਰਨੀ ਵਾਲੀ ਨਹੀਂ ਇਹ ਹੈਗੀ ਚੌਲਾਂ ਦੀ ਤੇ ਕਣੀਆਂ ਦੀ ਚੌਲਾਂ ਤੇ ਵਿੱਚ ਪਾਈਆਂ ਵਾ ਗਾਜਰਾਂ। ਗਾਜਰਾਂ ਵਾਲੀ ਖੀਰ ਕਹਿ ਲੋਗੇ। ਹਾਂ ਗਾਜਰਾਂ ਵਾਲੀ ਖੀਰ ਵਾ ਇਹ। ਤੇ ਇਹ ਪਹਿਲੇ ਜ਼ਮਾਨੇ ਦੇ ਵਿੱਚ ਇਦਾਂ ਬੁੜੀਆਂ ਕਰਦੀਆਂ ਹੁੰਦੀਆਂ ਸੀ। ਤੇ ਇਹ ਚੁੱਲਾ ਲਾ ਦੇਣੇ ਭੰਨ ਕੇ ਚੁੱਲਾ ਬਹੁਤ ਤੇ ਚੁੱਲਾ ਸਾਡਾ ਇਹ ਜਿਹੜਾ ਵਾ ਇਹ ਤਾਂ ਹੈ ਨਹੀਂਗਾ ਪਹਿਲੇ ਜ਼ਮਾਨੇ ਵਾਲਾ। ਚਾਚਾ ਕਿੰਨੇ ਦਾ ਲਿਆ? 265 ਦਾ ਬੜਾ 200 ਸੀਸੀ ਇੰਜਣ। ਰੇਡੀਏਟਰ ਲੱਗਾ 200 ਸੀ। ਰੇਡੀਏਟਰ ਭਾਈ ਲੱਗਾ ਇਹਦੇ ਵਿੱਚ, ਪੱਖਾ ਲੱਗਾ, ਇੰਜਣ ਵੀ ਚੰਗਾ ਵਾ, ਸ਼ਾਖ ਵੀ ਗੱਡੀ ਵਾਲੇ ਹੀ ਆ। ਹੈ ਯਾਰ ਹੈ ਪਿਕਅਪ ਵਾਲਾ ਹਿਸਾਬ ਆ। ਹਾਂ ਉਹ ਜਿਹੜੀ ਗੱਡੀ ਨਹੀਂ ਹੁੰਦੀ ਪਿਕਅਪ ਜੀ ਉਹਦੇ ਵਰਗਾ ਸਾਰਾ ਹਿਸਾਬ ਆ ਇਹਦਾ। ਇੱਥੇ ਰਾਹ ਜਿਹੜਾ ਨਾ ਜਿੱਥੋਂ ਆਪਾਂ ਜਾਣਾ ਹੈ ਉੱਥੇ ਲੱਥੇ ਵੀ ਪੈ ਸਕਦੇ ਆ। ਅੱਲਾ ਖੈਰ ਕਰੇ, ਕੋਈ ਨਹੀਂ ਖਾ ਲਾਂਗੇ, ਰਲ ਕੇ ਖਾਵਾਂਗੇ ਦੋਵੇਂ ਭਰਾ। ਨਹੀਂ ਯਕੀਨ ਮੰਨ ਯਾਰ, ਮੈਨੂੰ ਅਫਸੋਸ ਪਤਾ ਇਸ ਗੱਲ ਦਾ ਵਾ, ਤੂੰ ਲੇਟ ਬਹੁਤ ਹੋ ਗਿਆ। ਮੈਂ ਕਹਿਣਾ ਮੈਨੂੰ ਲੱਥੇ ਮਾਰ ਲਓ, ਤੇਰੀਆਂ ਸ਼ਰਟਾਂ ਜੁਲਟਾਂ ਲਾ ਲਓ ਤੇ ਇਹਨੂੰ ਤੋੜ ਕੇ ਪਿੰਡ ਘਲਾਓ। ਖੇਤਾਂ ਨਾਲ ਤੇ ਪਿੰਡ ਨਾਲ ਮੁਹੱਬਤ ਉਹ ਹੀ ਬੰਦਾ ਸਮਝ ਸਕਦਾ ਜਿਹਨੂੰ ਆਪਣੇ ਪਿੰਡ ਨਾਲ ਪਿਆਰ ਆ। ਸਹੀ ਗੱਲ ਕਿ ਨਹੀਂ? ਸਹੀ ਗੱਲ ਆ। ਜਿਵੇਂ ਉਹਨੇ ਕਿਹਾ ਸੀ, ਦੱਸ ਕਿੱਦਾਂ ਸਮਝੇਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ, ਨਲਕਿਆਂ ਦਾ ਪਾਣੀ ਇੱਥੇ ਸੌ ਜਾਂਦਾ ਰਾਤਾਂ ਨੂੰ। ਹਾਏ ਕਹਿੰਦਾ ਮੁਹੱਬਤ ਕੀਤੀ ਹੁਣ ਰਕੀਬ ਦੇਖ, ਮਿਲਣਾ ਮਿਲਾਉਣਾ ਛੱਡ ਨਸੀਬ ਦੇਖ, ਫੁੱਲ ਦਾ ਹਾਲ ਮੁਰਝਾ ਕੇ ਕੀ ਹੁੰਦਾ, ਮੈਂ ਤੇ ਮੇਰਾ ਹਾਲ ਅਜੀਬ ਦੇਖ। अस्सलाम वालेकुम जी, की हाल चाल आ? उम्मीद करते हैं वधिया होवोगे। वेलकम आ, स्वागत आ जी आनू आखते हैं अज दी नवी वीडियो च, अज दे नवे व्लॉग च ते अज दे एक नवे दिन दे विच। ठंड बहुत ज़्यादा आ, हालत वेख रहे होवोगे अखां तो मूँह तो तबाही उतरी पई आ क्योंकि पूरी बदल वाली आ। मींह तां अज नहीं पैंदा पर हवा बड़ी वगण दई आ। हवा दे नाल नाल इह आ भी उदां भी ठंड काफ़ी ज़्यादा। रात जिहड़ा मौसम ठीक सी, जो राती चैक कीता सी भी ਵੇਖਿਆ ਬਾਹਰ ਨਿਕਲ ਕੇ 12-1 ਵਜੇ ਅੱਖ ਖੁੱਲੀ ਤਾਂ ਠੀਕ ਸੀ ਮੌਸਮ, ਮਤਲਬ ਠੰਡ ਹੈ ਨਹੀਂ ਸੀ ਇੰਨੀ। ਪਰ ਸਵੇਰੇ ਉੱਠੇ ਤਾਂ ਹਾਲਾਤ ਬਦਲ ਗਿਆ, ਜਜ਼ਬਾਤ ਬਦਲ ਗਏ, ਉਹ ਵਾਲਾ ਹਿਸਾਬ ਹੋ ਗਿਆ ਤੇ ਠੰਡ ਬੜੀ ਜ਼ਿਆਦਾ ਆ। ਮੈਂ ਟਰੈਕਟਰ ਲੈ ਕੇ ਅਸਲ ਦੇ ਵਿੱਚ ਤੇ ਮੁੰਡੇ ਆਪਣੇ ਤੂੜੀ ਤਾੜੀ ਪਾਈ ਖੜੇ ਸੀ ਤੇ ਮੈਂ ਟਰੈਕਟਰ ਤੇ ਹੁਣ ਆਇਆ ਵਾਂ। ਮੈਂ ਕਿਹਾ ਵੀ ਪਿੱਛੋਂ ਚੱਕ ਕੇ ਲਿਆਉਣੀ ਸੀ ਤਾਂ ਕਰਕੇ। ਤਾਂ ਸੈਮ ਸਾਹਿਬ ਹੁਣੇ ਅੱਗੇ ਖੜੇ ਆ। ਹਾਏ ਹਾਏ ਕੀ ਹੋਇਆ ਜੀ? ਦਵਾਈ ਉਤਰ ਗਈ ਆ ਸੁਭਾ ਜੀ ਹੈਨਾ? ਬੜੀ ਜ਼ਿਆਦਾ ਹਵਾ ਬਹੁਤ ਵਗਦੀ ਪਈ ਅੱਜ। ਬੱਦਲ ਤੇ ਧੁੰਦ ਤੇ ਹੈ ਨਹੀਂ ਗੀ, ਸੂਰਜ ਨਿਕਲਿਆ। ਸੂਰਜ ਨਹੀਂ ਨਿਕਲਿਆ ਕਿ ਸਵੇਰ ਸੂਰਜ ਹੁੰਦਾ ਸੀ, ਗਰਮੀ ਲੱਗਣਾ ਪਈ ਕੱਲ ਤੇ। ਹਾਂ ਤੇ ਹਮਦਾਨ ਮੇਰੇ ਨਾਲ ਆਇਆ ਬਹਿ ਕੇ। ਅਸੀਂ ਆਉਂਦੇ ਸਭ ਤੋਂ ਪਹਿਲਾਂ ਉਹ ਖਜੂਰਾਂ ਲੱਗੀਆਂ ਹੋਈਆਂ ਤਾਂ ਨਵਾਉਣਾ ਜਾਂਦੇ ਹੋਏ ਅਸੀਂ ਛਾਂਗੀਆਂ, ਕਿਉਂਕਿ ਜਦੋਂ ਆਪਾਂ ਪੰਡ ਲੈ ਕੇ ਲੰਘਦੇ ਸੀ ਤਾਂ ਉਹਦੇ ਚੜਦੀ ਸੀ, ਤਾਂ ਕਰਕੇ 3 ਪੰਡਾਂ ਇਹਨਾਂ ਨੇ ਪਾ ਲੀਆਂ ਵਾ ਤੇ 1 ਰੱਖਿਆ ਸੀ ਮੁੰਡੇ ਨੇ ਉਹਦੇ ਉੱਤੇ ਰੇੜੇ ਦੇ ਉੱਤੇ। ਟਰੈਕਟਰ ਲੈ ਕੇ ਮੈਂ ਆਇਆ ਤੇ ਹੁਣ ਆ ਪੰਡਾ ਛੰਡਾ ਪਾ ਕੇ ਆਪਾਂ ਇੱਥੋਂ ਜਾਣਾ ਵਾ ਘਰੇ, ਕਿਉਂਕਿ ਮੇਰੇ ਤਾਂ ਹੱਥ ਵੀ ਸੱਚੀ ਦੱਸਾਂ ਫੋਨ ਫੜਿਆ ਹੋਇਆ ਤਾਂ ਠਰਨ ਦਾ ਆ ਤੇ ਮੈਂ ਤਾਂ ਜੇਬ 'ਚ ਪਾ ਕੇ ਆਇਆ। ਹਮਦਾਨ ਪਿੱਛੇ ਰੇੜੇ ਤੇ ਬੈਠਾ ਸੀ ਤਾਂ ਉੜਦਾ ਆਇਆ, ਕਿਉਂਕਿ ਮੈਂ ਟਰੈਕਟਰ ਸਪੀਡ ਨਾਲ ਲੈ ਕੇ ਆਇਆ। ਮੈਨੂੰ ਮੈਂ ਕਿਹਾ ਟਾਈਮੋ ਟਾਈਮ ਪਹੁੰਚੀਏ, ਠੰਡ ਪੂਰੀ ਲੱਗਦੀ ਆ। ਪੁੱਠੇ ਵੱਢ ਕੇ ਕੁਤਰਤੇ ਭਾਈ ਉਹ ਕੱਲ ਦੱਸਿਆ ਕੰਮ ਬਹੁਤ ਨਿਬੇੜਿਆ ਤੁਸੀਂ ਅੱਜ ਕੱਲ, ਕੰਮ ਹੀ ਬਣੇ ਆ ਹੈਨਾ? ਫੁੱਲ ਕੰਮ ਹੀ ਤਾਂ ਭਾਈ ਉਤਰੀ ਬਈ ਮੂੰਹ ਧੋ ਲਿਆ ਕਰ। ਮੂੰਹ ਧੋਤਾ ਸੀ, ਠੰਡ ਬਹੁਤ ਹੋਣਾ। ਲਓ ਜੀ ਮੁਜੰਮਲ ਵੀ ਆ ਗਿਆ। ਹਾਂ ਮੁਜੰਮਲ ਸੁਣਾ? ਠੀਕ ਠਾਕ ਬਾਈ, ਓਕੇ ਆ? ਕੰਮ ਨਿਬੜ ਗਿਆ ਅੱਜ ਤਾਂ? ਤੁਸੀਂ ਤਬਾਹੀ ਲਾਈ ਉਹਨੇ ਕੰਮ ਵਾਲੀ, ਇਸੇ ਟਾਈਮ ਹੀ ਕਰਤਾ ਹੈ। ਚਲੋ ਖੈਰ ਇਹ ਉੱਤੇ ਰੱਖ ਲੈਣ ਸਾਰਾ ਚੱਕ ਚਕਾ ਕੇ। ਚਕਾਓਗੇ ਕਿ ਮੈਂ ਆਵਾਂ? ਚੁਕਾ ਦੇਣਗੇ। ਚਲੋ ਚੱਕੋ ਫਿਰ, ਚੱਕੋ ਫਿਰ। ਓਏ ਸੌਖਾ ਹੀ ਆ। ਮੈਂ ਵੀ ਚੱਕਦਾ ਰਿਹਾ ਯਾਰ, ਪਹਿਲਾਂ ਤਾਂ ਮੈਂ ਚੱਕਦਾ ਰਿਹਾ, ਹੁਣ ਨਹੀਂ ਚੱਕੀਆਂ ਬਸ ਕਦੀ। ਤੇ ਇੱਥੋਂ ਹੁਣ ਆਪਾਂ ਜਾਈਏ ਘਰੇ। ਉਹ ਕਰ ਹਾਂ ਉਹ ਘਰ ਆਓ ਤੇ ਜਾ ਕੇ ਤੁਹਾਨੂੰ ਮਿਲਦੇ ਆ ਉੱਥੇ ਇੱਕ ਨਵੀਂ ਅਪਡੇਟ ਦੇ ਨਾਲ। ਲੋ ਜੀ, ਇੱਕ ਚਕਾਤੀ ਆ ਉਹਨੂੰ ਤੇ ਇੱਕ ਚਕਾਤੀ ਆ ਇਹਨੂੰ। ਕਿੱਦਾਂ ਸਾਲਾਂ ਬਾਅਦ ਤੂੜੀ ਚੱਕ ਕੇ ਬੜੀ ਦੇਰ ਬਾਅਦ ਚੱਕੀ ਹੈ ਨਾ। ਹਾਂ ਮੂੰਹ ਖਾਈ ਮੂੰਹ ਮੂੰਹ ਲਾਲ ਹੋ ਗਿਆ ਹੋਣਾ ਤੇਰਾ, ਵੇਖਿਆ ਅੱਗੇ? ਹਾਂ ਵੇਖਿਆ ਲਾਲ ਹੋ ਗਿਆ ਇਹਨੂੰ, ਕਦੀ ਚੱਕੀ ਜੋ ਨਹੀਂ ਗੀ। ਇੱਧਰ ਆਲੂ ਹੀ ਆਲੂ, ਇੱਧਰ ਵੀ ਆਲੂ ਹੀ ਆਲੂ। ਹੈਂ ਕੀ ਆ ਵੱਡੇ ਆਲੇ? ਇਹ ਕੰਡੇ ਬਹੁਤ ਤਿੱਖੇ ਆ, ਵੇਖੋ ਅੱਗੋਂ ਸੂਈ ਤਰ੍ਹਾਂ ਸਾੜ ਪੈਣ ਲੱਗ ਪੈਂਦਾ। ਆ ਸੀ ਵੱਡੇ ਆ ਤੇ ਉਹ ਪੈ ਵਾ।
ਆ ਵੀ ਮੜੀ ਵੱਡੀ ਆ, ਸਾਡੀ ਨੀ ਗੀ, ਹੈ ਕਿਸੇ ਦੀ ਆ ਤੇ ਵੱਡੀ। ਇਹ ਖੁੱਬਦੇ ਬਹੁਤ ਕੰਡੇ, ਖਜੂਰ ਦੇ ਕੰਡੇ ਬਹੁਤ ਤਿੱਖੇ ਹੁੰਦੇ ਆ ਨਾ, ਉਹ ਰੱਖਤੀਆਂ ਪੰਡਾ ਉਹਨਾਂ ਨੇ। ਤੇ ਹੁਣ ਜਾ ਕੇ ਤੁਹਾਨੂੰ ਮਿਲਦੇ ਆ ਉੱਥੇ। ਲੋ ਜੀ ਆਹ ਵਲੋਗਰ ਵੀ ਵੇਖ ਲਿਆ ਤੁਸੀਂ ਹੈ ਸੈਮ, ਆ ਵੇਖ ਲਓ ਹੈ ਹੁਣ, ਆ ਵੇਖ ਹੁਣ ਆ ਵੇਖ ਲੋ। ਲੋ ਜੀ ਪੰਡਾਂ ਤੇ ਰੱਖਤੀਆਂ ਰੇੜਾ, ਜਿਹੜਾ ਨਿਜ਼ਾਮ ਆਪਾਂ ਬਣਾਇਆ ਨਾ ਖੁੱਲਾ ਡੁੱਲਾ ਜਿਹਾ, ਫਿਰ ਟਰਾਲੀ ਵਾਲਾ ਕੰਮ ਨਹੀਂ ਹੈਗਾ। ਰੇੜੇ ਦਾ ਹੁੱਕਾਂ ਜਿਹੀਆਂ ਬਣਾ ਕੇ ਤੇ ਆ ਪੈਨਲ 'ਚ ਪਾ ਕੇ ਰੇੜਾ ਬਣਾਇਆ ਵਾ। ਇਹ ਆ ਵੀ ਸੌਖਾ ਹੋ ਜਾਂਦਾ ਕੰਮ। ਹਾਂ ਵੀ ਉੱਤੇ ਬਹਿਣਾ ਕਿ ਟਰੈਕਟਰ ਤੇ ਰੇੜੇ ਤੇ ਵਾਹ ਵੀ ਫਿਰ। ਲਓ ਜੀ ਚੱਲੀਏ, ਚਲੋ ਬੋ, ਚਲੋ ਬਈ ਲੈਟਸ ਗੋ। ਲੋ ਜੀ ਕੰਮਕਾਰ ਤੋਂ ਹੋ ਕੇ ਵਿਹਲੇ ਆਪਾਂ ਆਏ ਸੀ ਮੜਾ ਜਿਹਾ ਪੁੱਲ ਨੂੰ, ਕਿਉਂਕਿ ਠੰਡ ਬਹੁਤ ਆ, ਪ੍ਰਾਹੁਣੇ ਆਉਂਦੇ ਪਏ। ਇੱਕ ਤਾਂ ਜਿਵੇਂ ਸਾਰਿਆਂ ਨੂੰ ਪਤਾ, ਕੱਲ੍ਹ ਵਾਲੇ ਵਲੌਗ 'ਚ ਮੈਂ ਦੱਸਿਆ ਸੀ ਵੀ ਸਮੀ ਆਉਂਦਾ, ਅੱਜ ਨਹੀਂ ਆਇਆ ਤੇ ਸਵੇਰੇ ਆਊਗਾ। ਤੇ ਅੱਜ ਸਮੀ ਆਉਂਦਾ ਪਿਆ ਵਾ, ਉਹਨੂੰ ਹਲੇ ਲੈਣ ਜਾਣਾ। ਤੇ ਮੈਂ ਇਹ ਸੋਚਣ ਦਿਆਂ ਵੀ ਉਹਨੂੰ ਕਹਾਂ ਭਰਾ ਵੀ ਇੱਥੇ ਵੈਗਨ ਮੁਕਨ ਤੇ ਚੜ ਕੇ ਆ ਜਾ, ਪਿੰਡ ਵਾਲੇ ਮੋੜ ਤੋਂ ਲੈ ਲੈਣਾ, ਕਿਉਂਕਿ ਜਿੰਨੀ ਠੰਡ ਨਾ ਇੱਥੋਂ ਲੇਫ 'ਚ ਨਿਕਲਣ ਨੂੰ ਜੀ ਨਹੀਂ ਕਰਦਾ ਪਿਆ। ਕਿਉਂ ਚਾਚਾ? ਇਸੇ ਤਰ੍ਹਾਂ ਜੀ ਬੜੀ ਠੰਡ ਅੱਜ, ਟਸਰਾਂ ਨਿਕਲੀਆਂ ਪਈਆਂ। ਇਹ ਕਿੰਨੇ ਸਾਲ ਦਾ ਰਿਕਾਰਡ ਟੁੱਟਾ? ਇਹ ਰਿਕਾਰਡ ਤਾਂ ਮੈਨੂੰ ਸ਼ੱਕ ਸਾਡੀ ਹਯਾਤੀ ਦਾ ਹੀ ਟੁੱਟ ਗਿਆ ਅੱਜ। ਕਿਦਾਂ? ਬਹੁਤ ਠੰਡ ਹੋ ਗਈ, ਬਹੁਤ ਹੀ ਠੰਡ ਹੋ ਗਈ। ਬਹੁਤ ਹੀ ਹੋ ਗਈ। ਚਾਚੇ ਮੇਰੇ ਦਾ ਕੰਮ ਆ ਜੀ। ਚਾਚਾ ਕੀ ਕੰਮ ਆ ਮਾੜਾ ਦੱਸ ਦਿਓ। ਇਹ ਜ਼ਿਮੀਦਾਰੇ ਦਾ ਤੇ ਨਾਲ ਜੀ ਡੰਗਰ ਆ, ਨਾਲ ਸਰਵਿਸ ਸਟੇਸ਼ਨ ਆ, 3 ਕੰਮ ਕਰੀਦੇ ਆ। 3 ਕੰਮ ਕਰੀਦੇ, ਅੱਲਾ ਦਾ ਸ਼ੁਕਰ ਆ। ਤੇ ਆਹ ਸਾਡਾ ਬੁੱਢਾ ਬੈਠਾ, ਤੇ ਇਹਨਾਂ ਅਸੀਂ ਨਿੱਕੇ ਹੁੰਦੇ ਖੇਡਦੇ ਹੁੰਦੇ ਸੀ। ਤੇ ਇਹ ਹੁਣ ਮਾਸ਼ਾਅੱਲਾ ਇੰਨੀ ਬੁਏ ਪੈ ਰਹੀ ਆ ਜੀ, ਛੱਡ ਗੱਲ ਦੇ ਟਾਇਰ ਸੁੰਗੜ ਕੇ ਪੈਂਚਰ ਹੋ ਨਹੀਂ ਰਹੇ, ਵੇਲੇ ਬੈਠੇ ਆ। ਸ਼ੁਕਰ ਆ ਇਹਦਾ ਪੈਂਚਰਾਂ ਦਾ ਕੰਮ ਆ। ਇਹ ਟੈਨਸ਼ਨ 'ਚ ਬੈਠਾ ਵੀ ਠੰਡ ਦੇ ਵਿੱਚ ਲੋਕ ਕਹਿੰਦੇ ਆ ਰਹਿਣ ਨਹੀਂ ਦਿੰਦੇ ਲੇਫ 'ਚੋਂ ਨਿਕਲ ਨੂੰ, ਪੈਂਚਰ ਲਵਾ ਕੇ ਕੀ ਕਰਨਾ, ਕਿਹੜਾ ਕਿਸੇ ਪਾਸੇ ਜਾਣਾ। ਯਾਰ ਬੁੱਢਿਆ ਤੇਰਾ ਤਾਂ ਨੁਕਸਾਨ ਹੋ ਰਿਹਾ ਯਾਰ। ਲੋਕ ਘਰ ਬੈਠੇ ਬਾਹਰ ਨਿਕਲ ਨਹੀਂ ਰਹੇ, ਹਾਂ। ਠੀਕ ਹੈ ਨਾ। ਬਾਹਰ ਨਿਕਲ, ਚਲੋ ਕੋਈ ਟਾਇਰ ਪੈਂਚਰ ਹੋਵੇ, ਕੋਈ ਪਿੰਡੋਂ ਸ਼ੈ ਲੈ ਕੇ ਆਵੇ ਜਾਵੇ, ਕੋਈ ਖੁਸ਼ਹਾਲੀ ਹੋਵੇ। ਦੇਖੋ ਕਿੱਡੇ ਸਕੂਨ ਨਾਲ ਬੈਠੇ ਅੱਗ ਦੇ ਉੱਤੇ, ਈਜ਼ੀ ਹੋ ਗਏ। ਅੱਲਾ ਦਾ ਸ਼ੁਕਰ ਆ ਬੈਠੇ, ਤਾਂ ਵੀ ਅੱਲਾ ਦਾ ਸ਼ੁਕਰ ਕਰ ਰਹੇ ਆ। ਅੱਲਾ ਦਾ ਇਹ ਵੀ ਸਾਨ, ਅੱਗ ਤੇ ਬੈਠੇ ਅਸੀਂ, ਅੱਗ ਤੇ ਬੈਠੇ ਆ। ਹਾਂਜੀ ਚਲੋ ਅੱਲਾ ਦਾ ਸ਼ੁਕਰ ਆ ਬਾਈ, ਹਰ ਹਾਲ 'ਚ ਸ਼ੁਕਰ ਕਰਨਾ ਚਾਹੀਦਾ। ਲੇਕਿਨ ਬੁੱਢੇ ਨਾਲ ਅੱਜ ਮਾੜਾ ਹੋ ਗਿਆ ਵੀ ਪੈਂਚਰ ਨਹੀਂ ਹੁੰਦੇ ਪਏ ਲੋਕਾਂ ਦੇ ਸਕੂਟਰ। ਤੇ ਟੈਨਸ਼ਨ 'ਚ ਆ ਵੀ ਲੋਕਾਂ ਦੇ ਮੋਟਰਸਾਈਕਲ ਪੈਂਚਰ ਕਿਉਂ ਨਹੀਂ ਹੋ ਰਹੇ, ਘਰੋਂ ਨਹੀਂ ਨਿਕਲ ਰਹੇ। ਇਹ ਦੁਆ ਕਰਦਾ ਰੱਬਾ ਧੁੱਪ ਲੱਗੇ, ਲੋਕੀ ਬਾਹਰ ਨਿਕਲਣ, ਪੈਂਚਰ ਹੋਣ ਤਾਂ ਮੇਰੇ ਕੋਲ ਗਾਹ ਕੌਣ ਹੈ। ਚਲੋ ਖੈਰ, ਇਹ ਅਸੀਂ ਜਰਾ ਹੁਣ ਅੱਗ ਸੇਕ ਲਈਏ ਥੋੜੀ ਜੀ। ਤੇ ਬਾਕੀ ਸਰਕਾਰੀ ਸਕੂਟਰ ਸਾਡੇ ਅੱਜ ਕੋਲ ਆ, ਤੇ ਸਮਾਨ ਆਪਾਂ ਲੈ ਲਿਆ ਵਾ ਤਕਰੀਬਨ। ਆਹ ਲੈ ਲਿਆ, ਚੌਲ ਚੂਲ ਜਿਹਾ ਲੈ ਲਏ ਆ, ਆਹ ਬਣੀ ਮਕਰੋਨੀ ਆ, ਆਹੋ ਇਹ ਹਮਦਾਨ ਲੈ ਕੇ ਆਇਆ ਸਾਰਾ ਕੁਝ। ਤੇ ਹੁਣ ਲੈ ਕੇ ਤੇ ਜਾਣੇ ਆ ਘਰ ਨੂੰ, ਪਰ ਫਿਰ ਵੀ ਅੱਲਾ ਹੀ ਖੈਰ ਕਰੇ ਅੱਜ ਠੰਡ ਤੋਂ। ਤਾਂ ਲੋ ਜੀ ਘਰੇ ਪਹੁੰਚਿਆ ਤੇ ਇਹ ਕੀ ਪੱਕਦਾ ਪਿਆ ਬੇਬੇ? ਇਹ ਪੱਕਦੀ ਆ ਖੀਰ। ਖੀਰ ਇਹ ਉਦਾਂ ਦੀ ਆ ਪੱਕਦੀ, ਇਹ ਫਿਰਨੀ ਵਾਲੀ ਨਹੀਂ, ਇਹ ਹੈਗੀ ਚੌਲਾਂ ਦੀ ਤੇ ਕੜੀਆਂ ਦੀ। ਕਣੀਆਂ ਦੀ, ਚੌਲਾਂ ਤੇ ਵਿੱਚ ਪਾਈਆਂ ਵਾ ਗਾਜਰਾਂ। ਪਾਈਆਂ ਗਾਜਰਾਂ, ਗਾਜਰਾਂ ਵਾਲੀ ਖੀਰ ਕਹਿ ਲੋਗੇ। ਹਾਂ ਗਾਜਰਾਂ ਵਾਲੀ ਖੀਰ ਵਾ ਇਹ। ਤੇ ਇਹ ਪਹਿਲੇ ਜ਼ਮਾਨੇ ਦੇ ਵਿੱਚ ਏਦਾਂ ਬੁੜੀਆਂ ਕਰਦੀਆਂ ਹੁੰਦੀਆਂ ਸੀ। ਤੇ ਇਹ ਚੁੱਲਾ ਲਾ ਦੇਣੇ ਭੰਨ ਕੇ। ਆਹ ਚੁੱਲਾ ਬਹੁਤ ਤੇ modern ਹੋ ਗਿਆ ਚੁੱਲਾ ਸਾਡਾ ਇਹ ਜਿਹੜਾ ਵਾ, ਇਹ ਤਾਂ ਹੈ ਨਹੀਂਗਾ ਪਹਿਲੇ ਜ਼ਮਾਨੇ ਵਾਲਾ। ਨਹੀਂ ਪਹਿਲੇ ਵਾਲਾ ਜ਼ਮਾਨੇ ਵਾਲਾ ਤੇ ਨਹੀਂ ਹੈਗਾ। ਉਹ ਗੋਹੇ ਲਾ ਦਿੰਦੀਆਂ ਸੀ ਥੱਲੇ, ਹਾਂ ਦੇ ਵਿੱਚ ਕੜੀਆਂ ਜਿਹੜੀਆਂ ਵਾ ਹਾਂ ਹਾਂ ਚੌਲਾਂ 'ਚ ਬਚੀਆਂ ਹੋਣੀਆਂ ਉਹ ਸਿੱਟ ਦੇਣੀਆਂ, ਤੇ ਇੰਨੀਆਂ ਗਾਜਰਾਂ ਸਿੱਟ ਕੇ ਤੇ ਆਪ ਉਹਨਾਂ ਨੇ ਗੋਹਾ ਚੱਕਣ ਚਲੇ ਜਾਣਾ। ਹਾਂ ਤੇ ਖੀਰ ਆਪਦਾ ਰਿੱਝੀ ਖੀਰ ਰਿੱਝੀ ਜਾਣੀ ਦਾ ਸਵੇਰ ਤੋਂ ਸ਼ਾਮ ਤਾਈਂ। ਤੇ ਸ਼ਾਮ ਹੁੰਦੀਆਂ ਸੀ ਕੱਚੀਆਂ, ਹਾਂ ਉਹ ਰੱਖ ਦੇਣੀਆਂ। ਹਾਂ ਹਾਂ ਉਹ ਕਿਹੜਾ ਥੱਲੇ ਲੱਗਦੀ ਸੀ ਉਹਨਾਂ 'ਚ? ਇਹ ਤਾਂ ਹੈ, ਹਾਂ ਥੱਲੇ ਨਹੀਂ ਸੀ ਲੱਗਦੀ, ਇੱਥੇ ਤੇ ਬਹਿਣਾ ਪੈਂਦਾ ਇੱਥੇ ਤਾਂ ਬਹਿਣਾ ਪੈਂਦਾ ਵਾ। ਚੁੱਲ੍ਹੇ ਹੀ ਏਦਾਂ ਦੇ ਆ। ਹੂੰ ਚਲੋ ਜੀ, ਇਹ ਪੱਕਦੀ ਪਈ ਆ ਖੀਰ। ਤੇ ਇਹ ਅਸਲ ਦੇ ਵਿੱਚ ਪੱਕਦੀ ਤਾਂ ਵਾ ਕਿਉਂਕਿ ਇਹ ਸਮੀ ਆ ਰਿਹਾ ਵਾ। ਹਾਂ ਸਮੀ ਨਹੀਂ ਆਉਣਾ, ਇਹ ਸਮੀ ਦੀ ਖੁਸ਼ੀ 'ਚ ਆ, ਇਹ ਸਮੀ ਨੂੰ ਖਵਾਉਣਾ ਸਾਰਾ ਕੁਝ। ਸਮੀ ਇਹ ਖਾ ਵੀ ਲੈਂਦਾ। ਭੋਰਾ ਬੇਬੇ ਬਹੁਤ ਹੀ ਪਕਾ ਲੈਣੀ ਸੀ, ਸਮੀ ਬਹੁਤ ਖਾਂਦਾ। ਕੋਈ ਨਹੀਂ, ਇਹ ਸਮੀ ਜੋਗੀ ਹੈਗੀ ਆ, ਆਪਾਂ ਫਿਰ ਹੋਰ ਪਕਾ ਲਾਂਗੇ। ਇਹ ਸਮੀ ਜੋਗੀ ਹੈ, ਸਮੀ ਇਹ ਵਿਖਾਈਏ। ਇਹ ਹੁਣ ਇੰਨੀ ਆ ਪੂਰਾ ਦੇਸ਼ ਕਾ, ਤੇ ਇਹ ਸਾਰੀ ਦੀ ਸਮੀ ਨੇ ਸਾਰੀ ਖਾ ਜਾਣੀ ਬੇਬੇ। ਵੇਖੀ ਸਹੀ ਤੂੰ ਉਹਦਾ। ਉਹ ਮੈਂ ਅੱਗੇ ਗੱਲ ਕਰਦੀ ਆ ਵੀ ਹਨਾ, ਸਮੀ ਜਿਹੜਾ ਵਾ ਹਾਂ। ਉਹ ਫਰਸ਼ੇ ਖਾ ਲੈਂਦਾ ਵਾ, ਹਾਂ ਤੇ ਉਹ ਸਿਹਤਮੰਦ ਵੀ ਆ ਤੇ ਲੈ, ਸਹੀ ਲੱਗਦੀ ਆ ਗਈ ਮੇਰੇ ਤੇ ਬੇਬੇ, ਆ ਗਈ ਮੇਰੇ ਤੇ, ਆ ਗਈ। ਹਾਂ ਜਿਹੜਾ ਤੂੰ ਆ ਹਾਂ। ਉਹ ਕੁਛ ਵੀ ਨਹੀਂ ਖਾਂਦਾ ਹੈਗਾ, ਤੇ ਤੇਰਾ ਹਾਲ ਵੇਖ ਲੈ, ਤੇ ਸਮੀ ਦਾ ਵੇਖ ਲੈ ਲੈ ਬੇਬੇ, ਉਹੀ ਗੱਲ ਮੈਂ ਦੱਸਿਆ ਸੀ ਵੀ ਇਹ ਆ ਗਈ ਮੇਰੇ ਤੇ ਹਾਲ। ਜਦੋਂ ਬੇਬੇ ਨਾ ਸਿਹਤ ਦੀ ਗੱਲ ਕਰੇ ਤਾਂ ਫਿਰ ਨਾਲ ਮੈਨੂੰ ਤਾਂ ਟਾਰਗੇਟ ਕਰਨਾ ਹੀ ਕਰਨਾ। ਯਾਰ ਬੇਲੀ ਜਿਹੜੇ ਆ ਉਹ ਸਾਰੇ ਸਿਹਤਮੰਦ ਵਾ, ਤੇ ਜਦੋਂ ਵੀ ਆਉਂਦੇ ਆ ਮੇਰੇ ਕੋਲ ਹਰ ਸ਼ੈ ਖਾਂਦੇ ਆ। ਤੇ ਇਹ ਹੈ ਨਾ ਥੋੜੀ ਜੀ ਬੁਰਕੀ ਲਾਉਂਦਾ ਵਾ ਤੇ ਉੱਠ ਕੇ ਚੱਲ ਜਾਂਦਾ ਵਾ। ਇਹ ਕਹਿੰਦਾ ਮੈਨੂੰ ਕੰਮ ਬਹੁਤ ਆ, ਤੇ ਕੰਮ ਹੁੰਦਾ ਕੋਈ ਨਹੀਂ ਹੈਗਾ, ਰੋਟੀ ਦਾ ਬਸ ਉੱਠਣ ਦਾ ਬਸ ਬਹਾਨਾ ਹੁੰਦਾ ਵਾ। ਨਹੀਂ ਐ ਨਹੀਂ ਹੁੰਦਾ। ਤੇ ਬਾਕੀ ਇਹ ਗੱਲ ਵੀ ਅੱਜ ਦੀ ਠੰਡ ਬਹੁਤ ਜ਼ਿਆਦੀ ਆ ਭਾਈ, ਤੇ ਵਾਕਈ ਬਹੁਤ ਬਾਈ ਉਤਰੀ ਪਈ ਆ। ਮੇਰਾ ਤੇ ਫੋਨ ਫੜਨ ਨੂੰ ਵੀ ਅੱਜ ਜੀ ਨਹੀਂ ਪ੍ਰੋਪਰ ਕਰਨ ਦਿਆ। ਦਿਨ ਹਨਾ ਬੜੀ ਧੁੱਪ ਲੱਗੀ ਤੇ ਬੜਾ ਚੁੱਭਦੀ ਸੀ ਧੁੱਪ। ਵੀ ਲੱਗਾ ਹੁਣ ਦਿਨ ਖੁੱਲ ਗਿਆ, ਹੁਣ ਤਾਂ ਗਰਮੀਆਂ ਐ ਨਹੀਂ ਹੋਰ ਮਹੀਨੇ ਨੂੰ। ਇੱਕ ਸਹੇਲੀ ਨੇ ਮੈਨੂੰ
ਫੋਨ ਕੀਤਾ ਸੀ, ਉਹਨੇ ਆਖਿਆ ਜਦੋਂ ਧੁੱਪਾਂ ਚੁੱਭਣ ਲੱਗ ਪੈਣ ਨਾ ਉਦੋਂ ਕੁਛ ਨਾ ਕੁਛ ਜ਼ਰੂਰ ਹੁੰਦਾ ਵਾ। ਹਾਂ ਤੇ ਮੈਂ ਕਿਹਾ ਕੀ ਹੁੰਦਾ ਵਾ? ਉਹਨੇ ਆਖਿਆ ਜਾਂ ਤੇ ਬਾਰਿਸ਼ ਹੁੰਦੀ ਆ ਤੇ ਜਾਂ ਝੜੀ ਲੱਗਦੀ ਆ। ਜਾਂ ਝੜੀ ਲੱਗਦੀ ਆ ਤੇ ਕੱਲ ਹੀ ਉਹਨਾਂ ਗੱਲ ਹੋਈ ਸੀ, ਕੱਲ ਬੜੀ ਧੁੱਪ ਚੁੱਭਦੀ ਸੀ ਤੇ ਅੱਜ ਝੜੀ ਲੱਗ ਗਈ। ਲੈ ਬਈ ਸਿਆਣੀ ਸੀ ਦਨਾ ਕੋਈ ਹੁਣੀ ਹੈ। ਖੀਰ ਜਰਾ ਹੁਣ ਰਿੱਝ ਲਵੇ ਤੇ ਹੁਣ ਆਪਾਂ ਜਿਹੜੇ ਚਾਲੇ ਪਾਉਣੇ ਆ, ਆਪਾਂ ਚਾਲੇ ਪਾਉਣੇ ਆ ਸ਼ਹਿਰ ਵੱਲ ਨੂੰ, ਕਿਉਂਕਿ ਹੁਣ ਮੌਸਮ ਜਿਹੜਾ ਵਾ ਇਹ ਆ ਵੀ ਵਾਹਵਾ ਮੈਂ ਕਹਿੰਦਾ ਵੀ ਟਾਈਮੋ ਟਾਈਮ ਪਹੁੰਚਵਾ। ਸਮੀ ਸਾਹਿਬ ਨੇ ਕਰਤਾ ਲੇਟ, ਉਹਨੇ ਆਉਣਾ ਸੀ ਟਾਈਮ ਦੇ ਨਾਲ, ਲੇਕਿਨ ਉਹ ਨਿਕਲਦਾ ਇੰਨਾ ਲੇਟ ਕਰਤਾ ਉਹਨੇ। ਸ਼ਾਮ ਦਾ ਟਾਈਮ ਹੋ ਗਿਆ, ਮੈਂ ਕਿਹਾ ਵੀ ਮੈਂ ਟਾਈਮ ਨਾਲ ਸ਼ਹਿਰ ਚੱਲ ਜਾਵਾਂ, ਇਹ ਨਾ ਹੋਵੇ ਕਿ ਮੈਂ ਇੱਥੇ ਹੀ ਰਾਹ ਦੇ ਵਿੱਚ ਕਿਤੇ ਉਹਦੇ ਕਹਿਣਾ ਕਿ ਵੀ ਠਰਦਾ ਪਹੁੰਚਿਆ ਹੌਲੀ ਹਨੇਰੇ ਵੇਲੇ ਤਾਂ ਟਾਈਮ ਨਾਲ ਹੀ ਪਹੁੰਚ ਜਾਵਾਂ। ਸੋ ਹੁਣ ਵੱਧਦੇ ਆ ਸ਼ਹਿਰ ਨੂੰ, ਹਲੇ ਸੈਲਾ ਹੀ ਬਣਦਾ ਪਿਆ, ਜਦੋਂ ਉੱਥੋਂ ਨਿਗਾਹ ਮਾਰ ਕੇ ਤਾਂ ਫਿਰ ਚਾਲੇ ਪਾਈਏ ਆਪਾਂ ਸ਼ਹਿਰ ਨੂੰ। ਲੋ ਜੀ ਸੈਲਾ ਹੀ ਨੱਪਣ ਦਿਆ ਵਾ ਸੈਮ, ਤੇ ਇਹ ਸੈਲਜ ਹੈਗਾ ਜੀ ਹਮਦਾਨ ਕਾ ਸੈਲੇ ਨੱਪਦਾ ਪਿਆ ਵਾ। ਇਹ ਆ ਵੀ ਗਾਵਾਂ ਨੂੰ ਨਾ ਹੁਣ ਸੁੱਖ ਹੋ ਜਾਊਗਾ ਥੋੜਾ ਜਿਹਾ। ਇਹ ਦਾਣੇ ਵਾਲਾ ਵਾ, ਮਤਲਬ ਛੱਲੀਆਂ ਨਹੀਂ ਨਾਲੋਂ ਤੋੜੀਆਂ, ਸਾਰਾ ਕੁਝ ਵਿੱਚੇ ਮਿਕਸ ਆ। ਡਰਾਈਵਰ ਸਾਹਿਬ, ਇਹ ਡਰਾਈਵਰ ਬੈਠਾ ਏਡੇ ਸਕੂਨ ਨਾਲ ਬੈਠਾ ਨਾ ਕਿ ਛੱਡ ਗੱਲ ਦੇ, ਜਿਵੇਂ ਨਾ ਨਾਨਕੇ ਆਇਆ ਹੁੰਦਾ। ਸੈਲੇ ਘਟਨਾ ਪਤਾ ਨਾਨਕੇ ਬਹੁਤਾ ਆਇਆ ਹੈ, ਤੇ ਤੂੰ ਆਹ ਕੰਮ ਸ਼ੁਰੂ ਕਰਤਾ, ਇਹ ਚਲਾਉਣਾ ਹੁਣ ਤੂੰ ਅੱਜ ਤੋਂ। ਗਾਵਾਂ ਵੇਚ ਦਈਏ ਕਹਿੰਦਾ ਮੈਨੂੰ ਇਹ ਲਿਆ ਦੋ ਹੈ। ਇਹ ਚਾਚੇ ਦਾ ਵਾ, ਤੇ ਚਾਚੇ ਨੇ ਭਾਈ ਇਹ ਚਾਚਾ ਕਿੰਨੇ ਦਾ ਲਿਆ? 265 ਦਾ ਬੜਾ 200 ਸੀਸੀ ਇੰਜਣ, ਰੇਡੀਏਟਰ ਲੱਗਾ 200 ਸੀ, ਰੇਡੀਏਟਰ ਭਾਈ ਲੱਗਾ ਇਹਦੇ ਵਿੱਚ, ਪੱਖਾ ਲੱਗਾ, ਇੰਜਣ ਵੀ ਚੰਗਾ ਵਾ, ਸ਼ਾਖ ਵੀ ਗੱਡੀ ਵਾਲੇ ਹੀ ਆ ਹੈ ਯਾਰ। ਹੈ ਪਿਕਅਪ ਵਾਲਾ ਹਿਸਾਬ ਆ। ਹਾਂ ਉਹ ਜਿਹੜੀ ਗੱਡੀ ਨਹੀਂ ਹੁੰਦੀ ਪਿਕਅਪ ਜੀ, ਉਹਦੇ ਵਰਗਾ ਸਾਰਾ ਹਿਸਾਬ ਆ ਇਹਦਾ, ਮਤਲਬ ਪੂਰਾ ਇੱਕ ਅਲੱਗ ਹੀ ਹਿਸਾਬ ਕਿਤਾਬ ਆ ਇਹਦਾ। ਇਹ ਲੋਡਰ ਰਕਸ਼ਾ ਜਿਹਨੂੰ ਕਹਿੰਦੇ ਉਹ ਆ ਨਾ, ਲੋਡਰ 50 ਮਣ ਵਜ਼ਨ ਚੁੱਕ ਸਕਦਾ ਇਹ ਯਾਰ। ਹੈ ਤਾਂ ਵਧੀਆ ਨਿਜ਼ਾਮ ਆ, ਨਹੀਂ ਸੋਹਣਾ ਵਾ। ਲਓ ਜੀ ਹਮਦਾਨ ਨੂੰ ਰਕਸ਼ਾ ਪਾ ਦੇਣਾ ਆਪਾਂ ਇਹਦੇ ਨਾਲ ਦਾ ਹੁਣ, ਠੀਕ ਆ। ਚਲੋ ਖੈਰ ਆਪਾਂ ਵੀ ਚੱਲੀਏ, ਸਮੀ ਨੂੰ ਲਈਏ ਜਾ ਕੇ। ਸਮੀ ਤਕਰੀਬਨ ਹਲੇ ਨਿਕਲਿਆ ਲਾਹੌਰੋਂ ਥੋੜੀ ਦੇਰ ਪਹਿਲਾਂ ਹੀ, ਇੱਕ ਦੋ ਕੰਮ ਆ ਸ਼ਹਿਰ ਉਹ ਮੈਂ ਕਰਨੇ ਆ, ਫਿਰ ਆਪਾਂ ਲੈਣਾ ਵਾ ਸਿੱਧਾ ਸਮੀ ਨੂੰ। ਮਿਲਦੇ ਆ ਜਾ ਕੇ ਡਾਇਰੈਕਟ ਸਮੀ ਨੂੰ, ਆਜੋ। ਲੋ ਵੀ ਦੋਸਤੋ अस्सलाम वालेकुम। ਨਹੀਂ ਸਭ ਤੋਂ ਯਾਰ ਆਹ ਬੰਦਾ ਹੁਣ ਆਇਆ, ਰਾਤ ਦੇ 9 ਵੱਜ ਗਏ ਆ, ਸਵੇਰ ਦਾ ਕਿੰਨੇ ਵਜੇ ਨਿਕਲਿਆ ਆ ਭਾਈ? ਐਵੇਂ ਬਸ 4 ਵਜੇ ਨਿਕਲਿਆ ਯਾਰ। ਇਸ ਬੰਦੇ ਨੇ ਅੱਲਾ ਦੀ ਕਸਮ ਜਲੀਲ ਕਰਾਤਾ ਦੋਸਤੋ। ਠੰਡ ਪੈ ਰਹੀ ਆ ਅੰਨੀ, ਮੈਂ ਸੁਣਿਆ ਸੀ ਗੋਲੀ ਅੱਗੇ ਤੇ ਪਾਣੀ ਅੱਗੇ ਕੋਈ ਜ਼ੋਰ ਨਹੀਂ, ਪਰ ਠੰਡ ਅੱਗੇ ਵੀ ਕੋਈ ਨਹੀਂ। ਠੰਡ ਦੀ ਵਜ੍ਹਾ ਤੋਂ ਲੇਟ ਹੋਇਆ ਕੀ ਬੱਸ ਦੇ ਉੱਤੇ ਬੈਠਾ ਆ? ਰਾਮ ਬਣਾਈ ਗੱਡੀ, ਨਹੀਂ ਬਾਰਿਸ਼ ਬਹੁਤ ਪੈਣ ਡਈ ਸੀ, ਇੱਥੇ ਵੀ ਮਸੀ ਬਚੇ ਆ, ਮਸੇ ਵਜੇ ਕੀ ਮਤਲਬ ਵੀ ਐਵੇਂ ਪੈਂਦੀ ਰਹਿ ਗਈ ਆ। ਅੱਛਾ ਹਾਂਜੀ। ਜੇ ਪੈ ਜਾਂਦੀ ਫੇਰ। ਤੂੰ ਐਂ ਕਰ, ਹਾਂ ਤੂੰ ਨਾ ਇਹਦੇ ਉੱਤੇ ਬਹਿ ਕੇ ਆਇਆ ਤੇ ਮੈਂ ਚੱਲਾਂ, ਤੂੰ ਇਹ ਲੈ ਕੇ ਆ ਜਾ, ਮੈਂ ਮੋਟਰਸਾਈਕਲ ਲੈ ਕੇ ਚੱਲਦਾ। ਤੇ ਆਹ ਖਾਣ ਦੀ ਗੱਡੀ ਕੀ ਲੋੜ ਸੀ? ਮੈਂ ਕਿਹਾ ਜਿੰਨਾ ਚਿਰ ਤੂੰ ਫੋਨ ਨਹੀਂ ਚੱਕਦਾ ਮੈਂ ਮਸਕਾ ਲਾ ਲਾਂ। ਚਸਕਾ ਮਸਕਾ ਲਾ ਲਵਾਂਗੇ। ਹੁਣ ਆਓ ਭਾਈ ਚਲਾਓ ਸਕੂਟਰ, ਪੁਰਾਣਾ ਆਪਦੀ ਥਾਂ ਤੇ। ਆ ਚੱਕੇਗਾ? ਨਹੀਂ ਇੱਧਰ ਤੂੰ ਮਾਰ ਇੱਕ ਵਾਰੀ, ਤੇਰੇ ਨਾਲ ਬਹੁਤਾ ਨਹੀਂ। ਚੱਲ ਚਲੀਏ ਓਏ। ਲੋ ਜੀ ਗੱਲ ਇਹ ਆ ਵੀ ਮੈਂ ਬਹੁਤ ਟਾਈਮ ਦਾ ਵੇਟ ਕਰਦਾ ਪਿਆ ਸ਼ਹਿਰ, ਰਾਤ ਦੇ 9 ਵੱਜ ਗਏ ਆ, ਤੇ ਹੁਣ ਦੁਆ ਤੁਸੀਂ ਇਹ ਕਰਨੀ ਆ। ਵੈਸੇ ਦੁਆ ਤੇ ਚਲੋ ਵਲੌਗ ਤਾਂ ਕੱਲ ਨੂੰ ਹੋਣਾ ਵਾ, ਕਿ ਸਾਡੇ ਰਾਜ ਕੋਲ ਲੱਥੇ ਨਾ ਮਾਰ ਦੇ ਭਾਈ। ਧੁੰਦ ਧੰਦ ਨਹੀਂ ਹੈਗੀ ਇੱਥੇ, ਰਾਹ ਜਿਹੜਾ ਨਾ ਜਿੱਥੋਂ ਆਪਾਂ ਜਾਣਾ ਹੈ ਉੱਥੇ ਲੱਥੇ ਵੀ ਪੈ ਸਕਦੇ ਆ। ਅੱਲਾ ਖੈਰ ਕਰੇ, ਕੋਈ ਨਹੀਂ ਖਾ ਲਾਂਗੇ, ਰਲ ਕੇ ਖਾਵਾਂਗੇ ਦੋਵੇਂ ਭਰਾ। ਨਹੀਂ ਯਕੀਨ ਮੰਨ ਯਾਰ, ਮੈਨੂੰ ਅਫਸੋਸ ਪਤਾ ਇਸ ਗੱਲ ਦਾ ਵਾ, ਤੂੰ ਲੇਟ ਬਹੁਤ ਹੋ ਗਿਆ। ਮੈਂ ਕਹਿਣਾ ਮੈਨੂੰ ਲੱਥੇ ਮਾਰ ਲਓ, ਤੇਰੀਆਂ ਸ਼ਰਟਾਂ ਜੁਲਟਾਂ ਲਾ ਲਓ ਤੇ ਇਹਨੂੰ ਤੋੜ ਕੇ ਪਿੰਡ ਖਲਾਓ। ਅੱਲਾ ਮਾਫ ਕਰੇ, ਮੈਂ ਤਾਂ ਸਕੂਟਰ ਵੀ ਹਲੇ ਨਵਾਂ ਲਿਆ ਵਾ। ਚਲੋ ਅੱਲਾ ਖੈਰ ਸੁੱਖ ਰੱਖੇ, ਮਿਲਦੇ ਆ ਜਾ ਕੇ ਉਹਨੂੰ ਘਰੇ ਇੱਕ ਵਾਰੀ ਨਾ ਜਾ ਕੇ ਦੀ ਮੈਂ ਕਰਦਾ ਹਾਂ ਇਨਸ਼ਾਅੱਲਾ। ਲੋ ਜੀ ਘਰੇ ਆ ਗਏ ਆ, ਠਰਦੇ ਠਰਾਉਂਦੇ ਪਹੁੰਚ ਆਏ ਆ, ਤੇ ਆ ਕੇ ਰੋਟੀ ਖਾਧੀ ਆ ਸਭ ਤੋਂ ਪਹਿਲਾਂ, ਕਿਉਂਕਿ ਸਵੇਰ ਦਾ ਮੈਂ ਤਾਂ ਨਿਕਲਿਆ, ਇਹ ਵੀ ਸਵੇਰ ਦਾ ਵਿਚਾਰਾ ਨਿਕਲਿਆ ਹੋਇਆ, ਤਾਂ ਇਸ ਕਰਕੇ ਵੀ ਟਾਈਮੋ ਟਾਈਮ ਆ ਕੇ ਪਹਿਲਾਂ ਜਿਹੜਾ ਕੰਮ ਆ ਉਹ ਨਿਬੇੜੀਏ, ਤੇ ਫੋਨ ਫੜਦੇ ਆ ਬਾਅਦ ਚ। ਫੋਨ ਫੜਨ ਦੀ ਵੈਸੇ ਹੀ ਹਿੰਮਤ ਨਹੀਂ ਸੀ ਹੈਗੀ, ਕਿਉਂਕਿ ਮੈਂ ਤਾਂ ਆਇਆ ਠਰਦਾ, ਸਕੂਟਰ ਮੈਂ ਚਲਾਇਆ ਬਕਲਮ ਖੁਦ, ਠੀਕ ਆ। ਪ੍ਰਾਹੁਣੇ ਨੂੰ ਮੈਂ ਬਿਲਕੁਲ ਨਹੀਂ ਹੱਥ ਲਾਉਣ ਦਿੱਤਾ, ਮੈਂ ਕਿਹਾ ਤੂੰ ਠਰਨਾ ਨਹੀਂ ਮੇਰਾ ਭਰਾ, ਤੂੰ ਆਰਾਮ ਸਕੂਨ ਨਾਲ ਪਿੱਛੇ ਬਹਿ, ਕਿਉਂਕਿ ਯਾਰ ਤੂੰ ਮਹਿਮਾਨ ਆ। ਸਵੇਰੇ ਤੱਕ ਮੈਂ ਚਲਵਾਉਂਗਾ, ਸਵੇਰੇ ਪ੍ਰਾਹੁਣਾ ਖਤਮ ਹੋ ਜਾਣਾ। ਹੁਣ ਇੱਥੇ ਆ ਜੀ ਡੇਰੇ ਵਾਲੇ ਕੋਈ 1-2 ਦਿਨ ਇੱਥੇ ਪ੍ਰਾਹੁਣਾ ਇਹ ਸਾਡੇ ਵਾਲੇ ਪਾਸੇ ਪੰਜਾਬੀ ਦੇ ਵਿੱਚ ਵੈਸੇ ਪ੍ਰਾਹੁਣਾ ਮਹਿਮਾਨ ਨੂੰ ਹੀ ਕਹਿੰਦੇ ਆ। ਜੀ ਅਸੀਂ ਮਹਿਮਾਨ ਨੂੰ ਪ੍ਰਾਹੁਣਾ, ਤਾਂ ਮੈਂ ਮਹਿਮਾਨ ਉਦਾਂ ਨਹੀਂ ਕਹਿ ਸਕਦਾ। ਨਹੀਂ ਜੀ ਇਹ ਮਹਿਮਾਨ ਆ, ਮੈਂ ਮਹਿਮਾਨ ਆ, ਮੈਂ ਉਹ ਪ੍ਰਾਹੁਣਾ ਹਾਂ ਜੀ। ਤੇ ਹੁਣ 2 ਦਿਨ ਡੇਰੇ ਵਾਲੇ ਨਾਲ ਇੱਥੇ ਪਿੰਡ 'ਚ ਫਿਰਾਂ ਤੁਰਾਂਗੇ, ਨਾਲੇ ਅਸੀਂ ਕੁਝ ਲੋਕੇਸ਼ਨਾਂ ਵੇਖਣੀਆਂ ਵਾ, ਕੁਝ ਐਕਸਪਲੋਰ ਕਰਨਾ ਵਾ, ਕਿਉਂਕਿ ਗਾਣੇ ਦੀ ਵੀਡੀਓ ਕਰਨੀ ਆ। ਤੇ
ਪਿੰਡਾਂ ਦੇ ਨਜ਼ਾਰੇ ਲਵਾਂਗੇ, ਪਿੰਡਾਂ ਦੇ ਨਜ਼ਾਰੇ ਠੰਡ ਚ ਉੱਠਾਂਗੇ, ਇਹ ਧੁੰਦ ਚ ਆਏ ਬਿਲਕੁਲ ਨਹੀਂ ਉੱਠਾਂਗੇ, ਇਹ ਹੀ ਉੱਠੂਗਾ। ਤੇ ਮੈਂ ਉਹਨੂੰ ਦੱਸਿਆ, ਮੈਂ ਕਿਹਾ ਸਮੀ ਗੱਲ ਇਹ ਆ, ਕਹਿੰਦਾ ਠੰਡ ਦੇ ਵਿੱਚ ਬੜਾ ਨਜ਼ਾਰਾ ਆ ਰਿਹਾ। ਮੈਂ ਕਿਹਾ ਸਵੇਰੇ ਇਨਸ਼ਾਅੱਲਾ ਤੇ ਕੋਈ ਪੱਠੇ ਵਢਾਊਂਗਾ ਮੈਂ, ਟੈਨਸ਼ਨ ਨਹੀਂ ਤੂੰ ਲੈਣੀ। ਸਵੇਰੇ ਬੰਦਾ ਆਪਾਂ ਛੁੱਟੀ ਤੇ ਘੱਲ ਦੇਣਾ ਜਿਹੜਾ ਨਵਾਂ ਰੱਖਿਆ, ਉਹਨੇ ਕਹਿਣਾ ਵੀਰ ਤੂੰ 2 ਦਿਨ ਚਲੋ ਮਾਰ ਕੇ ਆ, ਤੇ ਸਮੀ ਆ ਗਿਆ ਵਾ ਤੇ ਆਪੇ ਵੱਡੂਗਾ। ਨਹੀਂ ਵੱਢਣੇ, ਮੈਂ ਤੈਨੂੰ ਦੱਸਦਾ। ਚਲੋ ਇਹ ਭਾਈ ਹੁਣ ਆ ਗਿਆ, ਪਹੁੰਚ ਗਿਆ, ਸ਼ੁਕਰ ਆ ਰੱਬ ਦਾ। ਇਹ ਜਦੋਂ ਦਾ ਤੁਰਿਆ ਸੀ ਨਾ, ਇਹ ਅੱਜ ਪਹੁੰਚ ਗਿਆ ਆ। ਆਹੋ ਬੜਾ ਲੇਟ ਪਹੁੰਚਾਇਆ ਜੀ ਗੱਡੀ ਨੇ ਮੈਨੂੰ। ਨਹੀਂ ਜਿੱਦਣ ਦਾ ਤੁਰਿਆ ਸੀ, ਉਹ ਦੱਸ ਵੀ ਕਿੱਦਣ ਦਾ ਆਉਣਾ। ਉਹ ਬਾਬਾ ਦਿਨਾਂ ਦਾ ਪਲਾਨ ਕਰਨ ਡਿਆ ਸੀ ਵੀ ਆਵਾਂਗਾ। ਹਾਂ ਤੇ ਮੈਨੂੰ ਆਪ ਸੀ ਵੀ ਪਿੰਡ ਤੇ ਚੱਲਾਂ, ਕਿਉਂਕਿ ਇਹਦਾ ਜਿਹੜਾ ਘਰ ਹੈ ਬਿਲਕੁਲ ਪੈਲੀਆਂ ਦੇ ਵਿੱਚ ਖੁੱਲੀ ਜਿਹੀ ਜਗ੍ਹਾ ਤੇ, ਕੱਲਾ ਇਹਦਾ ਹੀ ਘਰ ਹੈ ਬਸ, ਬਾਕੀ ਪੈਲੀਆਂ ਪੂਲੀਆਂ ਸਾਈਡਾਂ ਤੇ ਇਹ ਸਕੂਨ, ਇਹ ਖੇਤਾਂ ਨਾਲ ਤੇ ਪਿੰਡ ਨਾਲ ਮੁਹੱਬਤ, ਉਹ ਹੀ ਬੰਦਾ ਸਮਝ ਸਕਦਾ ਜਿਹਨੂੰ ਆਪਣੇ ਪਿੰਡ ਨਾਲ ਪਿਆਰ ਆ। ਸਹੀ ਗੱਲ ਕਿ ਨਹੀਂ? ਸਹੀ ਗੱਲ ਜਿਵੇਂ ਉਹਨੇ ਕਿਹਾ ਸੀ, ਦੱਸ ਕਿੱਦਾਂ ਸਮਝੇਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ, ਨਲਕਿਆਂ ਦਾ ਪਾਣੀ ਇੱਥੇ ਸੌ ਜਾਂਦਾ ਰਾਤਾਂ ਨੂੰ। ਟੈਮੋ ਟਾਈਮ ਹੀ ਲੋਕ ਸੌ ਜਾਂਦੇ ਨੇ ਤੇ ਤੜਕੇ ਉੱਠਦੇ ਨੇ, ਤੜਕੇ ਉੱਠਦੇ ਨੇ, ਪਰ ਇਹ ਨਹੀਂ ਉੱਠਦਾ। ਮੈਂ ਨਹੀਂ ਉੱਠਦਾ। ਮੈਂ ਵੀ ਇਹੀ ਕਹਿਣ ਲੱਗਾ ਸੀ ਵੀ ਮੈਂ ਇਸ ਗੱਲ ਤੇ ਨਹੀਂ ਆਉਣਾ ਵੀ ਸਵੇਰੇ ਟਾਈਮ ਨਾਲ ਉੱਠਣਾ, ਇਹੀ ਉੱਠੂਗਾ। ਇਹ ਸਵੇਰੇ ਵੇਖੋ ਕੀ ਕੀ ਕਰਦਾ ਤੇ ਕਿਹੜੇ ਕਿਹੜੇ ਰੌਣਕ ਮੇਲੇ ਇੱਥੇ ਲੱਗਦੇ ਆ। ਸਵੇਰ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਇਹ ਸਾਰਾ ਕੁਝ ਦੇਖਣ ਨੂੰ ਮਿਲੂਗਾ, ਸੋ ਜੁੜ ਕੇ ਰਹਿਣਾ ਨਾਲ ਸਵੇਰ ਵਾਲੇ ਵਲੌਗ ਦੇ ਵਿੱਚ। ਸਵੇਰੇ ਲਾਜ਼ਮੀ ਵੇਖਣਾ ਵਲੌਗ, ਤੁਸੀਂ ਭੁੱਲਣਾ ਨਹੀਂ। ਤੇ ਹੁਣ ਮਿਲਦੇ ਆ ਆਪਾਂ ਸਵੇਰੇ, ਕਿਉਂਕਿ ਹਨੇਰਾ ਵਾਵਾ ਸਾਰਾ ਹੋ ਗਿਆ ਵਾ। ਹਾਂ ਠੀਕ ਹੈ। ਓਕੇ ਜੀ, ਮਿਲਦੇ ਆ ਸਵੇਰੇ ਨਵੇਂ ਵਲੌਗ 'ਚ। ਆਦਾ ਬਹੁਤ ਸਾਰਾ ਧਿਆਨ ਰੱਖਣਾ, ਠੰਡ ਬਹੁਤ ਜ਼ਿਆਦੀ ਆ, ਹੁਣ ਤਾਂ ਸੁੱਕੀ ਪੈਂਦੀ ਪਈ ਆ ਨਾ, ਤਾਂ ਇਹ ਆ ਵੀ ਕੋਟੀਆਂ ਜਰਸੀਆਂ ਇਹ ਜਿਹੜੀਆਂ ਰੱਖੀਆਂ ਸੀ 4 ਦਿਨ ਧੁੱਪ ਦਾ ਕਰਕੇ ਵੀ ਨਿਕਲੇ, ਇਹ ਗਰਮੀਆਂ ਆ ਗਈਆਂ, ਉਹ ਦੁਬਾਰਾ ਵਾਪਸ ਕੱਢ ਲਓ ਤੇ ਪਾ ਲਓ, ਤੇ ਧਿਆਨ ਰੱਖੋ ਰਜਾਈ 'ਚੋਂ ਨਾ ਨਿਕਲਣਾ। ਮਿਲਦੇ ਆ ਸਵੇਰੇ, ਅੱਲਾ ਹਾਫਿਜ਼।